US Sikh coalition's denial of terror betrays majority of Sikhs. 6 ਮਹੀਨੇ ਪਹਿਲਾਂ ਜੋ ਬਾਈਡਨ ਨੇ ਜਦੋਂ ਮੋਦੀ ਨੂੰ ਵੈਲਕਮ ਕੀਤਾ ਉਸ ਵੇਲੇ ਜਿਹੜਾ ਉਹਨਾਂ ਸਿੱਖ ਟੈਰਰਿਜ਼ਮ ਨੂੰ ਜਿਹੜੇ ਜਸਟੀਫਾਈ ਕਰਨ ਵਾਲੇ ਲੋਕ ਨੇ ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ। ਖਾਲਿਸਤਾਨੀ ਐਕਸਟ੍ਰੀਮਿਸਟ ਤਾਂ ਅੱਡ ਸਟੇਟ ਮੰਗਦੇ ਨੇ, ਇੰਡੀਆ ਨੂੰ ਤੋੜਨਾ ਚਾਹੁੰਦੇ ਨੇ। ਇਸ ਕਿਸਮ ਦੀ ਡਿਮਾਂਡ ਦੀ ਕੋਈ ਮੈਰਿਟ ਨਹੀਂ ਹੈ। ਤੂੰ ਪਿਓ ਲੱਗਦਾ ਹੈ ਇਹ ਸਾਰੇ ਨੂੰ ਡਿਸਾਈਡ ਕਰਨ ਵਾਲਾ ਕਿ ਵੀ ਕੀ ਮੈਰਿਟ ਹੈ ਕੀ ਨਹੀਂ। First, the lack of any religious basis for such nationalism कि जी सिख खालिस्तान का तो कोई religious nationalism का base ही नहीं। Second, the curious omission of Pakistan's Punjab from the movement। ਹੁਣ ਇਹ ਟਿਪੀਕਲ ਹਿੰਦੂ ਪ੍ਰੋਪੇਗੈਂਡਾ, ਹਿੰਦੂ ਤੋਂ ਵੀ ਪ੍ਰੋਪੇਗੈਂਡਾ ਕਿ ਜੀ ਖਾਲਿਸਤਾਨ ਮੰਗਣਾ ਹੈ ਤੁਸੀਂ ਲਾਹੌਰ ਸਿਆਲਕੋਟ ਜਿਹੜਾ ਲਹਿੰਦਾ ਪੰਜਾਬ ਹੈ ਉਹ ਅਸੀਂ 47 ਚ ਡਿਸਾਈਡ ਕਰ ਲਿਆ ਸੀ। ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਕੋਈ ਗ੍ਰਾਸ ਰੂਟ ਡਿਜ਼ਾਇਰ ਨਹੀਂ ਹੈ ਖਾਲਿਸਤਾਨ ਲਈ। ਜਦੋਂ ਸਿੱਖ ਰੈਫਰੈਂਡਮ ਦੀ ਮੰਗ ਕਰਦੇ ਨੇ, ਪਲੇਬਿਸਾਈਡ ਦੀ ਮੰਗ ਕਰਦੇ ਨੇ, ਅਸੀਂ ਤਾਂ ਇਹੀ ਕਹਿੰਦੇ ਪੁੱਛ ਲਓ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਜਦੋਂ ਕਿ ਖਾਲਿਸਤਾਨ ਪ੍ਰਤੀ ਜਾਗਰੂਕਤਾ ਵਧ ਰਹੀ ਹੈ, ਭਾਰਤ ਸਰਕਾਰ ਆਪਣੇ ਪਗੜੀਧਾਰੀ ਟਾਊਟਾਂ ਰਾਹੀਂ ਖਾਲਿਸਤਾਨ ਦੀ ਮੂਵਮੈਂਟ ਦਾ ਬਿਰਤਾਂਤ ਦਹਿਸ਼ਤਗਰਦੀ ਨਾਲ ਜੋੜ ਕੇ ਸਿਰਜ ਰਹੇ ਹਨ। ਸੋ ਇਸ ਕਿਸਮ ਦੀ ਇੱਕ ਸਟੋਰੀ ਭਾਰਤੀ ਮਾਊਥਪੀਸ ਫਸਟ ਪੋਸਟ ਵਿੱਚ ਅੱਜ 7 ਅਪ੍ਰੈਲ ਨੂੰ ਪ੍ਰਕਾਸ਼ਿਤ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰਿਪੀਟਡਲੀ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਔਰ ਸਾਡੇ ਵੀਰ ਹਿਰਦੇਪਾਲ ਸਿੰਘ ਨੇ ਇੱਥੇ ਨਿਊਯਾਰਕ 'ਚ ਤੇ ਜਦੋਂ ਮਿਲੇ, ਬੜੀ ਦੇਰ ਬਾਅਦ ਮਿਲੇ DC ਦੀ ਇਸ ਪਰੇਡ ਤੇ ਮੈਂ ਉਹਨਾਂ ਨੂੰ ਕਿਹਾ ਜੀ ਨਾ ਤਾਂ ਤੁਹਾਡਾ ਹਿਰਦੇਪਾਲ ਹੈ, ਤੁਸੀਂ ਹਿਰਦੇ ਨੂੰ ਪਾਲਦੇ ਹੋ, ਮਿਲਦੇ ਗਿਲਦੇ ਨਹੀਂ ਕਦੇ, ਸਾਡੇ ਹਿਰਦੇ ਦਾ ਵੀ ਹਾਲ ਚਾਲ ਪੁੱਛ ਲਿਆ ਕਰੋ। ਤੇ ਉਹ ਕਹਿੰਦੇ ਜੀ ਨਹੀਂ ਅਸੀਂ ਜੁੜੇ ਹੁੰਦੇ ਆ ਤੁਹਾਡੇ ਨਾਲ, ਵੀ ਆਪਣਾ ਵੀ ਮੈਸੇਜ ਦਿੰਦੇ ਆ। ਕਹਿੰਦੇ ਜੀ ਤੁਸੀਂ ਫਲਾਣੇ ਸੰਚ ਇਹ ਕਿਹਾ ਸੀ ਕਿ ਇੱਕ ਜ਼ਮਾਨਾ ਸੀ ਵੀ ਲੜਾਈਆਂ ਜੰਗ ਦੇ ਮੈਦਾਨ 'ਚ ਲੜੀਆਂ, ਜਿੱਤੀਆਂ ਹਾਰੀਆਂ ਜਾਂਦੀਆਂ ਸੀ। ਹੁਣ ਮੀਡੀਆ ਦੇ ਵਿੱਚ ਨੇ ਨੈਰੇਟਿਵ ਦੀ ਲੜਾਈ ਹੈ, ਕਹਿੰਦੇ ਉਹਦੇ ਵੱਲ ਅਸੀਂ ਲੱਗੇ ਹੋਏ, ਤੁਸੀਂ ਲਾਇਆ। ਮੈਂ ਇਹ ਦੇਖ ਰਿਹਾ ਕਿ ਵੀ ਜਿਉਂ-ਜਿਉਂ ਖਾਲਿਸਤਾਨ ਦਾ ਨੈਰੇਟਿਵ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਤੋਂ ਬਾਅਦ ਦੁਨੀਆ ਦੇ ਸਾਹਮਣੇ ਆਉਣਾ ਸ਼ੁਰੂ ਹੋਇਆ, ਅਸੀਂ ਤਾਂ ਵਿਰਲੇ ਟਾਵੇਂ ਰੂਪ ਦੇ ਵਿੱਚ ਸਾਡੇ ਵੀਰ ਭੈਣਾਂ ਜਿਹੜੇ ਵੀ ਪੰਥਕ ਜਾਂ ਖਾਲਿਸਤਾਨੀ ਨੈਰੇਟਿਵ ਦੇ ਰਹੇ ਨੇ ਉਹਨਾਂ 'ਚੋਂ ਵੀ ਕਈ ਵਾਰ ਕਈ ਉਹਨਾਂ ਇਸ਼ੂਜ਼ ਦੇ ਵਿੱਚ ਜਾ ਵੜਦੇ ਨੇ ਜਿਨ੍ਹਾਂ ਦੀ ਲੋੜ ਨਹੀਂ ਹੈ, ਜਿਹੜੀ ਕਿ ਤੁਹਾਨੂੰ ਡਿਵੀਏਟ ਕਰਦੇ ਨੇ, ਤੁਹਾਡਾ ਫੋਕਸ ਵੀ ਖਰਾਬ ਕਰਦੇ ਨੇ, ਤੁਹਾਨੂੰ ਉਲਝਾਉਂਦੇ ਵੀ ਨੇ ਔਰ ਤੁਹਾਡੇ ਦੁਸ਼ਮਣ ਵੀ ਜ਼ਿਆਦਾ ਬਣਾਉਂਦੇ ਨੇ। ਅਸੀਂ ਕਈ ਵਾਰ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਦੁਸ਼ਮਣ ਦਾ ਖੈਮਾ ਇਸ ਦਾ ਫਾਇਦਾ ਨਾ ਉਠਾਏ ਕਿ ਦੇਖੋ ਜੀ ਇਹ ਧਿਰਾਂ ਆਪਸ ਦੇ ਵਿੱਚ ਹੀ ਉਲਝੀਆਂ ਹੋਈਆਂ ਔਰ ਉਹਨਾਂ ਨੂੰ ਜਿਹੜਾ ਉਹ ਮੈਗਨੀਫਾਈ ਕਰੇ। ਅਸੀਂ ਉਸ ਦੇ ਉੱਤੇ ਅੰਦਰੂਨੀ ਤੌਰ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੀ ਗੱਲ ਅਸੀਂ ਕਹਿ ਦਿੰਦੇ ਹਾਂ, ਲੇਕਿਨ ਪਬਲਿਕਲੀ ਅਸੀਂ ਅਵੋਇਡ ਕਰਦੇ ਹਾਂ ਕਹਿਣਾ। ਪਰ ਇਹ ਇਨ ਜਨਰਲ ਵੀ ਉਹ ਵੀਰ ਭੈਣਾਂ ਜਿਹੜੇ ਐਕਟਿਵਿਸਟ ਨੇ ਹਰ ਥਾਂ ਤੇ ਜੁੜੇ ਹੋਏ, ਸਾਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਗੱਲ ਦਾ ਧਿਆਨ ਰੱਖੀਏ, ਜਦੋਂ ਤੁਸੀਂ ਨਿਸ਼ਾਨਾ ਸਾਧਣਾ ਤੇ ਉਹ ਜਿਵੇਂ ਇੱਕ ਟੀਚਰ ਨੇ ਕਿਹਾ ਸੀ ਕਿ ਵੀ ਇਹ ਬੈਠੀ ਹੈ ਜਿਹੜੀ ਇਹਦੀ ਅੱਖ 'ਚ ਨਿਸ਼ਾਨਾ ਲਾਣਾ ਹੈ, ਤੇ ਕਈ ਤੀਰਅੰਦਾਜ਼ ਆਏ, ਉਹਨਾਂ ਨੂੰ ਪੁੱਛਿਆ ਵੀ ਕੀ ਹੈਗਾ, ਕਿਸੇ ਨੇ ਕਿਹਾ ਜੀ ਦਰਖਤ ਹੈ, ਦਰਖਤ ਦੀ ਸ਼ਾਖ ਹੈ, ਸ਼ਾਖ 'ਤੇ ਪੰਛੀ ਹੈ। ਔਰ ਅਖੀਰ ਜਿਹਨੇ ਸੱਚਮੁੱਚ ਸਟੀਕ ਨਿਸ਼ਾਨਾ ਲਾਇਆ, ਉਹਨੇ ਜਦੋਂ ਆਪਣਾ ਨਿਸ਼ਾਨਾ ਬੰਨ੍ਹਿਆ ਤੇ ਉਹਦਾ ਉਸਤਾਦ ਉਹਨੂੰ ਪੁੱਛਦਾ ਦੱਸ ਤੁਹਾਨੂੰ ਕੀ ਨਜ਼ਰ ਆ ਰਿਹਾ, ਉਹਨੇ ਕਿਹਾ ਚਿੜੀ ਦੀ ਅੱਖ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਸ ਗੱਲ ਤੋਂ ਬਜਾਏ ਕਿ ਇਹ ਲੱਗੇ ਕਿ ਜੀ ਕ੍ਰਿਟਿਸਾਈਜ਼ ਕਰ ਰਹੇ ਨੇ ਜਾਂ ਦੂਜਾ, ਮੈਂ ਜਿਵੇਂ ਕਿਹਾ ਵੀ ਸਾਡੇ ਕੋਲ ਬਹੁਤ ਕੁਝ ਕਹਿਣ ਨੂੰ ਹੈ, ਕੁਝ ਚੀਜ਼ਾਂ ਨੇ ਸਾਨੂੰ ਕਾਫੀ ਅਪਸੈਟ ਕੀਤਾ, ਲੇਕਿਨ ਫਿਰ ਵੀ ਸਾਡੀ ਇਹ ਕੋਸ਼ਿਸ਼ ਹੈ ਕਿ ਵੀ ਇੱਕ ਪਾਸੇ ਦੁਸ਼ਮਣ ਉਸ ਨੈਰੇਟਿਵ, ਪਹਿਲਾਂ ਤਾਂ ਦੁਸ਼ਮਣ ਦਾ ਨੈਰੇਟਿਵ ਹੀ ਇਹਨਾਂ ਸਾਰੇ ਦਹਾਕਿਆਂ 'ਚ ਚੱਲਿਆ, 2-2.5 ਸਾਲ ਨੇ ਗੇਮ ਚੇਂਜ ਕੀਤੀ ਹੈ। ਹੁਣ ਉਹਨਾਂ ਨੇ ਸਾਡੇ ਵਰਗੀਆਂ ਸ਼ਕਲੋ ਸੂਰਤਾਂ ਵਾਲੇ ਜਿਹੜੇ ਇੱਕ ਸਟੇਜ ਦੇ ਉੱਤੇ ਜਿਹੜੇ ਨੇ ਕੁਛ ਉਹਨਾਂ 'ਚੋਂ ਈਵਨ ਪੰਥਕ ਖੈਮੇ ਦਾ ਵੀ ਸੀ, ਉਹ ਉਹਨਾਂ ਨੇ ਕਿਵੇਂ ਬੌਟ ਓਵਰ ਕੀਤੇ ਨੇ, ਕੀ ਉਹਨਾਂ ਤੋਂ ਉਹਨਾਂ ਨੂੰ ਕਿੱਥੇ ਬਲੈਕਮੇਲ, ਉਹਨਾਂ 'ਚ ਬਹੁਤ ਸਾਰੇ ਵਪਾਰੀ ਕਲਾਸ ਹੈ ਜ਼ਾਹਰ ਹੈ ਜਿਨ੍ਹਾਂ ਦਾ ਇੰਟਰਸਟ ਪਿੱਛੇ ਵੀ ਜੁੜੇ ਹੋਏ ਨੇ, ਉੱਥੇ ਵੀ ਕਾਰੋਬਾਰ ਨੇ। ਔਰ ਉਹਨਾਂ 'ਚ ਇੱਕ ਜਸਦੀਪ ਜੱਸੀ ਨਾਂ ਦਾ ਬੰਦਾ ਜਿਹੜਾ ਕਿਸੇ ਵੇਲੇ
1999 ਤੱਕ ਪਹੁੰਚਦੇ ਹਾਂ, ਜੇ ਇਸ ਬਾਰੇ ਇਹ ਸੀ ਕਿ ਜੀ ਉਹਨੇ ਗ੍ਰੰਥੀ ਸਿੰਘ ਨੂੰ ਕਿਹਾ ਵੀ ਜਿਹੜੀ ਤੁਸੀਂ ਅਰਦਾਸ ਕਰਨੀ ਹੈ ਉਹਦੇ 'ਚ ਸੰਤ ਭਿੰਡਰਾਂ ਵਾਲਿਆਂ ਦਾ ਨਾਂ ਵੀ ਲੈਣਾ ਹੈ, ਕੌਮੀ ਘਰ ਖਾਲਿਸਤਾਨ ਦਾ ਵੀ ਲੈਣਾ। ਕਦੇ ਖੁਦ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵਿਕਟਮ ਦੇ ਤੌਰ ਦੇ ਉੱਤੇ, ਔਰ ਉਹ ਜੈਨੂਅਨ ਉਦੋਂ ਬਹੁਤਿਆਂ ਨੂੰ ਇਹ ਲੱਗਦਾ ਸੀ। ਪਰ ਜਿਸ ਕਦਰ ਇਸ ਕਿਸਮ ਦੇ ਬੰਦੇ ਔਰ ਇਹਨਾਂ ਦੇ ਨਾਲ ਹੋਰ ਪੱਗਾਂ ਵਾਲੇ, ਕਿਉਂਕਿ ਜਦੋਂ ਇੱਥੇ ਮੋਦੀ ਆਇਆ, ਉਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਆਈ, ਉਸ ਤੋਂ ਬਾਅਦ ਐਸ ਜੈ ਸ਼ੰਕਰ ਔਰ ਹਿਊਸਟਨ ਰੈਲੀ ਵੇਲੇ, ਔਰ ਦਰਸ਼ਕ ਨਾਲ ਦੀ ਨਾਲ ਪਿਕਚਰਸ ਦੇਖ ਸਕਦੇ ਨੇ ਕਿ ਵੀ ਇਹ ਕਿਹੜੀ ਕਲਾਸ ਹੈ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ। ਔਰ ਕਿਵੇਂ ਉਹਨਾਂ ਚੋਂ ਹੁਣ ਇਹ ਜਿਹੜਾ ਜਸਦੀਪ ਜੱਸੀ ਨਾਂ ਦਾ ਬੰਦਾ ਹੈ, ਇਹ ਕਿਉਂਕਿ ਰਿਪਬਲਿਕਨ ਹੈ, ਉਹਨਾਂ ਦੇ ਵਿੱਚ ਵੀ ਇੱਕ ਅੱਧਾ ਹੋਰ ਉਹ ਪਾਕਿਸਤਾਨੀ ਜਿਹੜਾ ਆਪਣੀ ਮੂਲ ਕਹਿੰਦਾ ਹੈ, ਹਾਲਾਂਕਿ ਉਹ ਵੀ ਉਸ ਕਿਸਮ ਦਾ ਇਹਨਾਂ ਦੇ ਕਾਰੋਬਾਰ ਕੀ ਨੇ ਕੀ ਨਹੀਂ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਭਾਈ ਕੀ ਹੈ, ਲੇਕਿਨ ਇਹ ਅਬਵ ਬੋਰਡ ਨਹੀਂ ਹੈਗੇ। ਇਹ ਸਾਰੇ ਜਿਹੜੇ ਨੇ ਇਹਨਾਂ ਦੇ ਰਾਹੀਂ ਇੱਕ ਪਾਸੇ ਮੋਦੀ ਦੀ ਸ਼ਲਾਘਾ ਦੀ ਲਾਈਨ ਕਿ ਜੀ ਦੇਖੋ RSS, ਔਰ ਦੂਜੇ ਨੇ ਚਲੋ ਨਵੰਬਰ 84 ਹੋਇਆ ਉਹ ਤਾਂ ਕਾਂਗਰਸ ਨੇ ਕੀਤਾ ਸੀ, ਦੇਖੋ ਜੀ RSS ਸਿੱਖਾਂ ਲਈ ਕੀ ਕਰ ਰਹੇ। ਔਰ ਕਿਵੇਂ ਹਰ ਥਾਂ ਜਦੋਂ ਵੀ ਇਹਨਾਂ ਦੀਆਂ ਵਿਜ਼ਿਟਸ ਹੁੰਦੀਆਂ ਨੇ ਇਸ ਕਿਸਮ ਦੀ ਟਾਊਟ ਕਲਾਸ ਜਿਹੜੀ ਹੈ ਉਹ ਪਹੁੰਚ ਜਾਂਦੀ ਹੈ। ਔਰ ਹੁਣ ਜਦੋਂ ਕਿ ਖਾਲਿਸਤਾਨ ਦਾ ਨੈਰੇਟਿਵ ਇਮੈਜੀਨੇਸ਼ਨ 'ਚ ਆ ਜੇ, ਸਾਡੇ ਬਹੁਤਿਆਂ ਨੂੰ, ਸਾਡੇ 'ਚੋਂ ਕੁਛ ਉਹ ਵੀ ਨੇ ਜਿਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਬਸ ਇਹ ਤਾਂ ਅੱਜ ਦੀ ਗੱਲ ਹੈ, ਕੱਲ੍ਹ ਦੀ, ਇਹ ਪੋਜ਼ਿਟਿਵਿਟੀ ਰਹਿਣਾ ਬਹੁਤ ਜ਼ਰੂਰੀ ਹੈ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜੇ ਦੁਸ਼ਮਣ ਦੇ ਨਾਲ ਬਰਾਬਰ ਦੀ ਨਹੀਂ, ਰਾਦਰ ਅਜੇ ਬੜੀ ਅਸਾਮੀ ਟੱਕਰ ਹੈ। ਜਦੋਂ ਮੁਲਕ ਡੀਲ ਕਰਦੇ ਨੇ ਇੱਕ ਦੂਜੇ ਦੇ ਨਾਲ, ਉਹਨਾਂ ਦੇ ਆਪਣੇ ਹਿੱਤ, ਵਪਾਰਕ ਹਿੱਤ, ਸਿੱਖ ਕੌਮ ਦੇ ਕੋਲ ਸੱਚ ਦੇ ਪੱਲੇ ਤੋਂ ਬਿਨਾਂ ਤੇ ਗੁਰੂ ਦਾ ਆਸਰੇ ਪਰਨੇ ਤੋਂ ਬਿਨਾਂ ਹੋਰ ਕੀ ਹੈ। ਸੋ ਅਸੀਂ ਬੜੀ ਜਿਹੜੀ ਹੈ ਡੈਲੀਕੇਟ ਪਾਥ ਦੇ ਉੱਤੇ ਚੱਲ ਰਹੇ ਹਾਂ। ਕੋਈ ਵੀ ਡਿਵੀਏਸ਼ਨ, ਕੋਈ ਵੀ ਗਲਤੀ, ਕੋਈ ਵੀ ਆਪਸੀ ਘਰੇਲੂ ਖਾਨਾ ਜੰਗੀ ਦਾ ਜਿਹੜਾ ਕੋਈ ਵੀ ਏਜੰਡਾ ਹੈ, ਉਹ ਸਾਨੂੰ ਅਗੇਨ ਉੱਥੇ ਹੀ ਫਿੱਟ ਕਰ ਦੇਗਾ ਲਿਜਾ ਕੇ ਜਿਹੜਾ ਦੁਸ਼ਮਣ ਚਾਹੁੰਦਾ ਹੈ। ਔਰ ਮੈਂ ਅੱਜ ਹੀ ਜਿਹੜੀ ਅੱਜ ਇਹ ਪੋਸਟ, ਫਸਟ ਪੋਸਟ ਪਬਲੀਕੇਸ਼ਨ ਵੀ ਹੈ, TV ਵੀ ਹੈ, ਜਿਹੜੀ ਬੀਬੀ ਪਲਕੀ ਸ਼ਰਮਾ ਨਾਂ ਦੀ ਜਿਹੜੀ ਹੈ ਉਹ ਉਸ ਦੇ ਉੱਤੇ ਪ੍ਰੋਗਰਾਮ ਕਰਦੀ ਹੈ, ਉਹ ਵੀ ਫਸਟ ਪੋਸਟ ਦੀ ਰਿਪਰੈਜ਼ੈਂਟੇਟਿਵ ਹੈ, ਵੈਂਟੇਜ ਵਿਦ ਪਲਕੀ ਸ਼ਰਮਾ ਦੇ ਨਾਂ ਥੱਲੇ। ਔਰ ਇਹਨਾਂ ਦੀ ਆਪਣੀ ਪਬਲੀਕੇਸ਼ਨ, ਔਰ ਅੱਜ ਇਹ ਆਰਟੀਕਲ ਜਿਹੜਾ ਮਾਈਕਲ ਰੂਬਿਨ ਨਾਂ ਦਾ ਗੋਰਾ, ਕਿਉਂਕਿ ਇਹ ਜਦੋਂ ਨੈਰੇਟਿਵ ਸਿਰਜਣ ਦੀ ਲਾਈਨ ਹੁੰਦੀ ਹੈ, ਇਹ ਨਹੀਂ ਹੁੰਦਾ ਵੀ ਉਹਨਾਂ ਨੇ ਉਹੀ ਰੱਖਣੇ ਨੇ, ਉਹਨਾਂ ਨੇ ਅੱਗੋਂ ਕੁਛ ਨਾ ਕੁਛ ਸਕਾਲਰ ਅੱਡ ਥਿੰਕ ਟੈਂਕਾਂ ਜਾਂ ਦੂਜਿਆਂ 'ਚ ਵਾੜੇ ਹੁੰਦੇ ਨੇ। ਇਹ ਮਾਈਕਲ ਰੂਬਨ ਜਿਹੜਾ ਇਹਦੀ ਸੀਨੀਅਰ ਫੈਲੋ ਹੈ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ 'ਚ, ਡਾਇਰੈਕਟਰ ਆਫ ਪਾਲਿਸੀ ਐਨਾਲਿਸਿਸ ਐਟ ਦਾ ਮਿਡਲ ਈਸਟ ਫੋਰਮ। ਔਰ ਇਸ ਨੇ ਅੱਜ ਇੱਕ ਬੜਾ ਡੈਮੇਜਿੰਗ, ਜਿਹਦਾ ਕੋਈ ਸਿਰ ਮੂੰਹ ਨਹੀਂ ਹੈ, ਪਰ ਇਹ ਵੀ ਸਾਨੂੰ ਇਹ ਪਤਾ ਲੱਗਿਆ ਵੀ ਇਹ ਸਾਰਾ ਇਹ ਜਿਹੜੇ ਪਗੜੀਧਾਰੀ ਟਰਾਊਟ ਨੇ, ਜਿਨ੍ਹਾਂ ਲਈ ਅਸੀਂ ਟਰਮ ਰੈਂਟਾ ਸਿੱਖ ਵੀ ਇਸਤੇਮਾਲ ਕਰਦੇ ਰਹੇ, ਔਰ ਉਹਦੇ 'ਚ ਉਹਨਾਂ ਨੇ, ਹਾਲਾਂ ਅਮਰੀਕਾ ਦੇ ਵਿੱਚ 3-4 ਉਹ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਪੋਲੀਟੀਕਲ ਸਿਸਟਮ ਖਾਲਿਸਤਾਨ ਬਾਰੇ ਕੋਈ ਉਹਨਾਂ ਦੀ ਲੌਬੀ ਨਹੀਂ ਹੈ, ਨਾ ਹੀ ਉਹਨਾਂ ਦੀ ਕੋਈ ਟੇਕ ਹੈ, ਕਿਉਂਕਿ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ, ਐਡਵੋਕੇਸੀ ਗਰੁੱਪ ਨੇ। ਉਹਨਾਂ 'ਚ ਯੂਨਾਈਟਿਡ ਸਿੱਖਸ ਹੈ, ਉਹਨਾਂ 'ਚ ਸਿੱਖ ਕੋਲੀਸ਼ਨ ਹੈ, ਉਹਨਾਂ 'ਚ ਸੈਲਡੈਫ ਹੈ। ਪਰ ਕਿਉਂਕਿ ਜਿਵੇਂ ਸਿੱਖ ਕੋਲੀਸ਼ਨ ਹੈ, ਇਹਨੇ ਕੈਲੀਫੋਰਨੀਆ 'ਚ, ਇਸ ਤੋਂ ਪਹਿਲਾਂ ਨਿਊਯਾਰਕ 'ਚ, ਫਿਰ ਸ਼ਾਇਦ ਅਰੀਜ਼ੋਨਾ 'ਚ ਜਿਹੜੇ ਸਕੂਲ ਸਿਲੇਬਸ ਨੇ ਉਹਨਾਂ 'ਚ ਹਿੰਦੂਤਵਾ ਵਾਲੇ ਆਪਣੀ ਜਿਹੜੀ ਬਾੜਨ ਦੀ ਕੋਸ਼ਿਸ਼ ਕਰਦੇ ਸੀ, ਉਹਨੂੰ ਚੈੱਕ ਕਰਦੇ ਆ, ਸਿੱਖ ਨੈਰੇਟਿਵ ਦਿੱਤਾ ਹੈ ਤਾਂ ਕਿ ਸਿੱਖ ਹਿਸਟਰੀ ਬਾਰੇ ਜਿਹੜਾ ਠੀਕ ਜਾਣਕਾਰੀ ਹੋਏ। ਇਸੇ ਤਰ੍ਹਾਂ ਜਦੋਂ ਇਹਨਾਂ ਦੇ ਹਿੰਦੂਤਵੀਆਂ ਦੇ ਇਨਫਲੂਐਂਸ ਥੱਲੇ, ਕਿਉਂਕਿ ਅਮਰੀਕਨਸ ਤਾਂ ਬਹੁਤ ਸਾਰੇ ਹਿਸਟਰੀ ਲੈਵਲ 'ਤੇ ਵੀ ਸਾਊਥ ਏਸ਼ੀਆ ਤੋਂ ਨਾ ਵਾਕਫ ਨੇ, ਸੋ ਉਹ ਜੇ ਟੈਰਰਿਜ਼ਮ ਕਹਿਣਗੇ, ਇਸਲਾਮਿਕ ਟੈਰਰਿਜ਼ਮ, ਸਿੱਖ ਟੈਰਰਿਜ਼ਮ, ਤਾਮਿਲ ਉਹਨੂੰ ਹਿੰਦੂਤਵੀਆਂ ਨੇ ਜਿਹੜਾ ਉਹ ਪੂਰਾ ਪ੍ਰਮੋਟ ਕੀਤਾ ਹੁੰਦਾ। ਤੇ ਜੇ ਹੁਣ ਇੰਗਲੈਂਡ ਦੀ ਇੱਕ ਰਿਪੋਰਟ ਆਈ ਹੈ ਕਿ ਜਿਹੜਾ ਹਿੰਦੂ ਫੈਨੈਟਿਕਸ ਔਰ ਹਿੰਦੂ ਫੈਨੈਟਿਸਿਜ਼ਮ ਔਰ ਹਿੰਦੂ ਟੈਰਰਿਜ਼ਮ, ਐਕਸਟ੍ਰੀਮਿਜ਼ਮ ਤੇ ਚੀਕਾਂ ਮਾਰ ਰਹੇ ਨੇ ਜੀ ਕਿ ਧਰਮ ਥੋੜ੍ਹੀ ਹੋ ਸਕਦਾ ਦੂਜਾ। ਹੁਣ ਸਿੱਖ ਕੋਲੀਸ਼ਨ ਨੇ ਬਿਲਕੁਲ ਵਿਦਆਊਟ ਕਿਸੇ ਦੇ ਨਾਲ ਪ੍ਰੈਜੂਡਿਸ ਕੀਤਿਆਂ ਆਪਣਾ ਨੈਰੇਟਿਵ ਦਿੱਤਾ। ਹੁਣ ਇਹਨਾਂ ਨੇ ਇਕੱਲਾ ਇਹੀ ਨਹੀਂ, ਇਹ ਬਾਕੀ ਖਾਲਿਸਤਾਨੀਆਂ ਨੂੰ ਤਾਂ ISI ਨਾਲ ਜਾਂ ਜੋੜ ਕੇ ਜਿਹੜੀਆਂ ਬਿਲਕੁਲ ਖੁੱਲ੍ਹ ਕੇ ਖਾਲਿਸਤਾਨ ਉਹ ਤਾਂ ਕਰਦੇ ਹੀ ਨੇ ਕੋਸ਼ਿਸ਼, ਲੇਕਿਨ ਇਸ ਮੁੱਦੇ ਦੇ ਉੱਤੇ ਸਿੱਖ ਕੋਲੀਸ਼ਨ ਨੂੰ ਟਾਰਗੇਟ ਕੀਤਾ ਔਰ ਇਹਦੇ 'ਚ ਜਿਹੜਾ ਸਾਰਾ ਜ਼ਹਿਰ ਘੋਲਿਆ ਔਰ ਬਹੁਤ ਸਾਰਾ ਇਹ ਜਿਹੜਾ ਜਸਦੀਪ ਜੱਸੀ ਨਾਂ ਦੇ ਬੰਦੇ ਦੇ ਦੁਆਲੇ
ਕਈ ਘੁਮਾਈਆਂ ਗਈਆਂ ਗੱਲਾਂ। ਔਰ ਈਵਨ ਮੋਦੀ ਦੇ ਆਉਣ ਤੋਂ ਪਹਿਲਾਂ ਜਦੋਂ ਖਾਲਿਸਤਾਨੀ ਐਕਟਿਵਿਸਟ ਦੇ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵਾਈਟ ਹਾਊਸ ਮੀਟਿੰਗ ਕੀਤੀ ਤੇ ਇਹਨਾਂ ਹੀ ਸਭ ਤੋਂ ਪਹਿਲਾਂ ਕਿਹਾ, ਜਿਹੜਾ ਰੌਲਾ ਪਾਇਆ ਸੀ। ਔਰ ਇਸ ਦਾ ਜਿਹੜਾ ਫਸਟ ਪੋਸਟ ਦਾ ਆਰਟੀਕਲ ਹੈ, ਇਹਦਾ ਟਾਈਟਲ ਹੀ ਹੈ US ਸਿੱਖ ਕੋਲੀਸ਼ਨਸ ਡਿਨਾਇਲ ਆਫ ਟੈਰਰ ਬਿਟਰੇਜ਼ ਮੈਜੋਰਿਟੀ ਆਫ ਸਿੱਖਸ। ਹੁਣ ਇਹ ਅਮਰੀਕਨ ਮੀਡੀਆ, ਕਿਉਂਕਿ ਅੰਗਰੇਜ਼ੀ ਦੀ ਪਬਲੀਕੇਸ਼ਨ ਹੈ, ਇਹ ਕਹਿਣਾ ਚਾਹੁੰਦੇ ਨੇ ਕਿ ਜਿਹੜੇ ਈਵਨ ਸਿੱਖ ਕੋਲੀਸ਼ਨ ਜਾਂ NGOs ਜਿਹੜੀਆਂ ਸਿੱਖਾਂ ਦੀਆਂ ਕੰਮ ਕਰਦੀਆਂ ਨੇ, ਇਹ ਹੈਂਡਫੁਲ ਮੈਜੋਰਿਟੀ ਸਿੱਖ ਤਾਂ ਉਸ ਨੈਰੇਸ਼ਨ ਨੂੰ ਹੀ ਮੰਨਦੇ ਨੇ ਜਿਹੜਾ ਇੰਡੀਆ ਦੀ ਰਾਹ ਦਿੰਦੀ ਹੈ। ਇਹ ਇਹਦੇ ਟਾਈਟਲ ਦਾ ਮਤਲਬ ਹੈ। ਲਿਖਵਾਉਣ ਲਈ ਇਹਨਾਂ ਨੇ ਮਾਈਕਲ ਰੂਬਿਨ ਗੋਰਾ, ਜਿਹੜਾ ਜਿਹਨੂੰ ਤਨਖਾਹ ਦਿੰਦੇ ਹੋਣੇ ਨੇ, ਉਹਨੂੰ ਰੱਖਿਆ ਹੋਇਆ। ਔਰ ਉਹਨੇ ਕਿਹਾ ਕਿ ਜੀ ਇਹ 6 ਮਹੀਨੇ ਪਹਿਲਾਂ ਜੋ ਬਾਈਡਨ ਨੇ ਜਦੋਂ ਮੋਦੀ ਨੂੰ ਵੈਲਕਮ ਕੀਤਾ, ਉਸ ਵੇਲੇ ਜਿਹੜਾ ਉਹਨਾਂ ਨੇ ਉਹਨਾਂ ਸਿੱਖ ਟੈਰਰਿਜ਼ਮ ਨੂੰ ਜਿਹੜੇ ਜਸਟੀਫਾਈ ਕਰਨ ਵਾਲੇ ਲੋਕ ਨੇ, ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ। ਔਰ ਇਹ ਦਾ ਵਾਈਟ ਹਾਊਸ ਆਫੀਸ਼ੀਅਲਸ ਮੈਟ ਏ ਗਰੁੱਪ ਆਫ ਸਿੱਖ ਸਿਵਲ ਸੁਸਾਇਟੀ ਐਕਟਿਵਿਸਟ ਇਨਕਲੂਡਿੰਗ ਸਮ that include or provide cover for ਖਾਲਿਸਤਾਨੀ ਐਕਸਟ੍ਰੀਮਿਸਟ। ਹੁਣ ਇਹ ਈਵਨ ਜਿਹੜੀਆਂ ਵਿਦਨ NGOs ਨੇ, ਉਹਨਾਂ ਦੇ ਉੱਤੇ ਲੇਬਲ ਆਉਣਾ ਚਾਹੁੰਦੇ ਨੇ ਕਿ ਜੀ ਇਹ ਤਾਂ ਉਹਨਾਂ ਨੂੰ ਖਾਲਿਸਤਾਨੀਆਂ ਨੂੰ ਕਵਰ ਪ੍ਰੋਵਾਈਡ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਜੀ, ਇਹ ਜਿਹੜਾ ਮਾਈਕਲ ਹੈ ਉਹ ਕਹਿੰਦਾ ਜੀ ਮੈਂ ਉਦੋਂ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕ੍ਰਿਟਿਸਾਈਜ਼ ਕੀਤਾ ਸੀ ਕਿ ਕਿਉਂ ਤੁਸੀਂ ਇਹਨਾਂ ਨੂੰ ਲੈਜੀਟੀਮੇਸੀ ਦੇ ਰਹੇ ਹੋ ਖਾਲਿਸਤਾਨੀਆਂ ਨੂੰ। ਔਰ ਇਸ ਵੇਲੇ ਖਾਲਿਸਤਾਨੀ ਐਕਸਟ੍ਰੀਮਿਸਟ ਤਾਂ ਅੱਡ ਸਟੇਟ ਮੰਗਦੇ ਨੇ, ਇੰਡੀਆ ਨੂੰ ਤੋੜਨਾ ਚਾਹੁੰਦੇ ਨੇ। ਇਸ ਕਿਸਮ ਦੀ ਡਿਮਾਂਡ ਦੀ ਕੋਈ ਮੈਰਿਟ ਨਹੀਂ ਹੈ। ਤੂੰ ਪਿਓ ਲੱਗਦਾ ਹੈ ਇਹ ਸਾਰੇ ਨੂੰ ਡਿਸਾਈਡ ਕਰਨ ਵਾਲਾ ਕਿ ਵੀ ਕੀ ਮੈਰਿਟ ਹੈ ਕੀ ਨਹੀਂ। ਤੂੰ ਆਪਣੇ ਪੈਸੇ ਲੈ ਜੇਬ 'ਚ ਪਾ ਤੇ ਤੁਰਦਾ ਹੋ। ਲੇਕਿਨ ਇਸ ਕੰਮ ਲਈ ਇਹਨਾਂ ਨੂੰ ਇਹ ਬਣੇ ਹੋਏ ਨੇ ਐਕਸਪਰਟ। ਫਿਰ ਉਹ ਕਹਿੰਦਾ ਜੀ ਫਸਟ ਕਿ ਜੀ ਇਸ ਗੱਲ ਦੀ ਜਿਹੜੀ ਹੈ, ਫਸਟ ਦਾ ਲੈਕ ਆਫ ਐਨੀ ਰਿਲੀਜੀਅਸ ਬੇਸਿਸ ਫॉर ਸੱਚ ਨੈਸ਼ਨਲਿਜ਼ਮ, ਕਿ ਜੀ ਸਿੱਖ ਖਾਲਿਸਤਾਨ ਦਾ ਤਾਂ ਕੋਈ ਰਿਲੀਜੀਅਸ ਨੈਸ਼ਨਲਿਜ਼ਮ ਦਾ ਬੇਸ ਹੀ ਨਹੀਂ। ਸੈਕੰਡ, the curious omission of Pakistan's Punjab from the movement। ਹੁਣ ਇਹ ਟਿਪੀਕਲ ਹਿੰਦੂ ਪ੍ਰੋਪੇਗੈਂਡਾ, ਹਿੰਦੂ ਤੋਂ ਵੀ ਪ੍ਰੋਪੇਗੈਂਡਾ ਕਿ ਜੀ ਖਾਲਿਸਤਾਨ ਮੰਗਣਾ ਤੁਸੀਂ ਲਾਹੌਰ, ਸਿਆਲਕੋਟ, ਜਿਹੜਾ ਲਹਿੰਦਾ ਪੰਜਾਬ ਹੈ ਉਹ ਅਸੀਂ 47 'ਚ ਡਿਸਾਈਡ ਕਰ ਲਿਆ ਸੀ। 29 ਜ਼ਿਲ੍ਹੇ ਸੀ, ਅਸੀਂ ਆਪਣੇ ਹਿੱਸੇ ਦੇ 13 ਜ਼ਿਲ੍ਹੇ ਲੈ ਲਏ ਸੀ ਉਹਨਾਂ ਤੋਂ, ਬਾਕੀ ਉਹਨਾਂ ਦਾ ਹੈ। ਅਸੀਂ ਵਾਹਗਾ ਬਾਰਡਰ, ਹੁਸੈਨੀਵਾਲਾ ਨੂੰ ਫਾਈਨਲ ਲਾਈਨ ਮੰਗ, ਪਰ ਇਹਨਾਂ ਨੇ ਕਿਉਂਕਿ ਸਿੱਖਾਂ ਨੂੰ ਤਾਂ ਸਮਝਦੇ ਸੀ ਵੀ ਅਸੀਂ ਹਨੂੰਮਾਨ ਰੱਖੇ ਹੋਏ ਨੇ ਮੁਸਲਮਾਨਾਂ ਦੇ ਗਲ ਪਵਾਉਣ ਲਈ, ਉਹ ਹੁਣ ਸਿੱਖਾਂ ਨੂੰ ਸਮਝ ਆਈ ਹੋਈ ਹੈ ਤੇ ਇਹਨਾਂ ਨੂੰ ਇਹ ਤਕਲੀਫ ਹੁੰਦੀ ਹੈ ਇਸ ਗੱਲ ਦੀ। ਇਹ ਸੈਕੰਡ ਰੀਜ਼ਨ ਦੇ ਰਿਹਾ। ਔਰ ਫਿਰ ਉਹਨੇ ਕਿਹਾ ਜੀ ਅੱਜ ਜਿਹੜੇ ਪਾਕਿਸਤਾਨ ਔਰ ਸਿੱਖ ਕਮਿਊਨਿਟੀ ਦੇ ਨਾਲ ਜਿਹੜਾ ਇੰਟਰੈਕਸ਼ਨ ਹੈ ਪਾਕਿਸਤਾਨ ਦਾ, ਉਹ ਤਾਂ ISI ਰਾਹੀਂ ਹੈ। ਔਰ ਇਹ ਜਿਹੜਾ ਖਾਲਿਸਤਾਨ ਦਾ ਇਸ਼ੂ, ਐਕਸਟ੍ਰੀਮਿਸਟ ਦਾ ਇਸ਼ੂ ਹੈ। ਔਰ ਇਹ ਜਿਹੜੀ ਹੈ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਕੋਈ ਗ੍ਰਾਸ ਰੂਟ ਡਿਜ਼ਾਇਰ ਨਹੀਂ ਹੈ ਖਾਲਿਸਤਾਨ ਲਈ। ਵੀ ਦੱਸੋ ਵੀ ਤੂੰ ਗੋਡ ਐਲਮਾਈਟੀ ਹੈ। ਜਦੋਂ ਸਿੱਖ ਰੈਫਰੈਂਡਮ ਦੀ ਮੰਗ ਕਰਦੇ ਨੇ, ਪਲੇਬਿਸਾਈਡ ਦੀ ਮੰਗ ਕਰਦੇ ਨੇ, ਅਸੀਂ ਤਾਂ ਇਹੀ ਕਹਿੰਦੇ ਪੁੱਛ ਲਓ, ਬਿਲਕੁਲ ਫੈਸਲਾ ਕਰ ਲਓ। ਉਹ ਤਾਂ ਤੁਸੀਂ ਜਿਹੜਾ ਕਸ਼ਮੀਰੀਆਂ ਨੂੰ ਪਲੇਬਿਸਾਈਡ ਦਾ ਹੱਕ ਦਿੱਤਾ ਸੀ UN ਸਿਕਿਉਰਿਟੀ ਕਾਉਂਸਲ 'ਚ ਕੇਸ ਨੂੰ ਲਿਆ ਕੇ, ਤੁਸੀਂ ਤਾਂ ਉਹ ਕਰਨ ਨੂੰ ਤਿਆਰ ਨਹੀਂ ਹੋ। ਫਿਰ ਉਹ ਇਹ ਕਹਿ ਰਿਹਾ ਕਿ ਮਾਈਕਲ ਕਿ ਜੀ ਮੈਨੀ ਅਮਰੀਕਨਸ ਆਰ ਨਾਟ ਅਵੇਅਰ ਆਫ ਖਾਲਿਸਤਾਨੀ ਟੈਰਰ ਬਿਕੋਜ਼ ਇਟ ਹੈਜ਼ ਕਲੇਮਡ ਫਿਊ ਅਮਰੀਕਨ ਵਿਕਟਮਸ but Khalistani terror has been as pernicious as Hamas and Al-Qaeda terror। ਇਹ ਤੁਸੀਂ ਇਹਨਾਂ ਦਾ ਲੈਵਲ ਦੇਖੋ, ਖਾਲਿਸਤਾਨ ਦੀ ਮੂਵਮੈਂਟ ਨੂੰ ਇਹ ਹਮਾਸ ਔਰ ਅਲ-ਕਾਇਦਾ ਦੀ ਦਹਿਸ਼ਤਗਰਦੀ ਨਾਲ ਜੋੜਨਾ, ਇਹ ਹੈ ਪਗੜੀਧਾਰੀ ਟਾਊਟਾਂ ਦਾ ਕੰਮ। ਫਿਰ ਉਹਨੇ 1984 'ਚ ਕਿ ਜੀ ਇੰਨੇ ਵਾਕਿਆ ਹੋਏ, ਇੰਨੇ ਲੋਕ ਮਾਰਤੇ, ਇੰਦਰਾ ਗਾਂਧੀ ਨੂੰ ਗਨ ਡਾਊਨ ਕਰਤਾ ਪਿੰਡਾਂ ਵਾਲਿਆਂ ਦੇ ਬੰਦਿਆਂ ਨੇ। ਔਰ ਇਹ ਸਾਰਾ ਜਿਹੜਾ ਹੁਣ ਅੱਜ ਕੱਲ੍ਹ ਦੇ ਸਾਲਾਂ 'ਚ ਖਾਲਿਸਤਾਨੀ ਮਿਲੀਟਰੀਜ਼ਮ ਜਿਹੜਾ ਉਹ ਅਮਰੀਕਾ ਕੈਨੇਡਾ 'ਚ ਪਹੁੰਚ ਗਿਆ, ਅਜੇ ਭਾਵੇਂ ਉਹਦਾ ਸਿੱਧਾ ਇਫੈਕਟ ਨਹੀਂ ਹੈ, ਪਰ ਉਹ ਮਿਲੀਟੈਂਟ ਸਪਾਂਸਰ ਕਰ ਰਹੇ ਨੇ ਬਾਹਰ। ISI ਇਹਨਾਂ ਦੇ ਨਾਲ ਅੰਗੇਜ ਕਰ ਰਹੀ ਹੈ। ਔਰ ਜਦੋਂ ਦਾ ਆਰਟੀਕਲ 370 ਤੋੜਿਆ, ਉਸ ਤੋਂ ਬਾਅਦ ਬਹੁਤ ਤੇਜ਼ੀ ਨਾਲ ISI ਨੇ ਖਾਲਿਸਤਾਨੀਆਂ ਨੂੰ ਉਕਸਾ ਕੇ ਜਿਹੜਾ ਬਾਹਰਲੇ ਮੁਲਕਾਂ 'ਚ ਕਈ ਕੁਝ ਸ਼ੁਰੂ ਕੀਤਾ ਹੋਇਆ। ਔਰ ਇਹ ਕਿਉਂਕਿ ਅਮਰੀਕਨ ਔਰ ਕੈਨੇਡੀਅਨ ਵਿਚਾਰੇ ਨਾਈਵ ਨੇ, ਐਵੇਂ ਕੀ ਸ਼ੋਧੇ ਨੇ, ਤੇ ਖਾਲਿਸਤਾਨੀ ਉਹਨਾਂ ਦਾ ਫਾਇਦਾ ਚੱਕ ਰਹੇ ਨੇ। ਦੇ ਕਲੇਮ ਅਸਾਈਲਮ ਅੰਡਰ ਫਾਲਸ ਪ੍ਰੀਟੈਂਸਿਸ। ਪਹਿਲਾਂ ਇਹਨੂੰ ਪੁੱਛੋ ਕਿ ਇਹ ਜੱਸੀ ਦਾ ਆਪਣਾ ਕਾਰੋਬਾਰ ਕੀ ਹੈ, ਇਹਨੇ ਕੀ ਕੀਤਾ ਤੇ ਇਹ ਕੀ ਕਰਦਾ ਹੈ। ਅਸੀਂ ਪਰਸਨਲ 'ਚ ਨਹੀਂ ਜਾਣਾ ਚਾਹੁੰਦੇ, ਫਿਰ ਤੁਹਾਨੂੰ ਹਰ ਇੱਕ ਦੀ ਹਕੀਕਤ ਲੱਗੇਗੀ ਕਿ ਜਿਹੜਾ ਮੂੰਹ ਖਾਂਦਾ ਹੈ, ਅੱਖਾਂ ਸ਼ਰਮਾਉਂਦੀਆਂ, ਜਿਹੜੇ ਤੁਸੀਂ ਟਾਊਟ ਹੋ ਇਹਨਾਂ ਦੇ ਇੰਡੀਅਨ
ਉਹ ਟੁਕੜਿਆਂ ਦੇ ਪਲ ਰਹੇ ਹੋ ਤੇ ਤੁਸੀਂ ਖਾਲਿਸਤਾਨੀਆਂ ਨੂੰ ਔਰ ਇੱਥੇ ਕਿਰਤ ਕਰਕੇ ਆਪਣੇ ਪੈਰ ਜਮਾਨ ਵਾਲਿਆਂ ਨੂੰ ਜਿਹੜਾ ਉਹ ਤੁਸੀਂ ISI ਨਾਲ ਜੋੜਦੇ ਹੋ। ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਫਿਰ ਉਹਨੇ ਕਿਹਾ ਜੀ ਇਹ all the while laundering money to fund terrorism ਕਿ ਇਹ ਇੱਥੇ ਬੈਠੇ ਮਨੀ ਲਾਂਡਰਿੰਗ ਕਰਦੇ ਨੇ। ਫਿਰ ਉਹਨੇ ਕਿਹਾ ਜੀ ਡੇ ਟੂ ਡੇ ਲੈਵਲ ਤੇ ਖਾਲਿਸਤਾਨੀ ਜਿਹੜੀ ਮਿਲੀਟੈਂਸੀ ਉਹਦਾ ਸ਼ਿਕਾਰ ਸਿੱਖ ਨੇ ਤੇ ਤੇਰੇ ਚਲੂਣੇ ਲੜਦੇ ਨੇ। ਮਾਈਕਲ ਤੂੰ ਜਾ ਆਪਣੇ ਚਰਚ ਜਾ ਕੇ ਪ੍ਰੇ ਕਰ ਜੇ ਤੈਨੂੰ ਲੱਗਦਾ ਕਿ ਵੀ ਇਹ ਨਾ ਅਮਰੀਕਾ ਕੈਨੇਡਾ ਦੇ ਖਿਲਾਫ ਹੈ। ਫਿਰ ਉਹਨੇ ਕਿਹਾ ਜੀ ਇਹ ਉਹ UK 'ਚ ਜਿਹੜੇ ਇਸ ਕਿਸਮ ਦੀ ਉਹ ਰਿਸ਼ੀ ਸੋਨਕ ਤੇ ਪ੍ਰੀਤੀ ਪਟੇਲ ਨੇ ਕਿਹਾ ਉਹਨੂੰ ਕੋਟ ਕਰ ਰਿਹਾ ਜੀ ਉਹਨਾਂ ਨੇ। ਫਿਰ ਸਿੱਖ ਕੋਲੀਸ਼ਨ ਦੇ ਦੁਆਲੇ ਹੋਏ ਕਿ ਜੀ ਇਹਨਾਂ ਨੇ 2001 ਦੇ ਵਿੱਚ ਐਡਵੋਕੇਸੀ ਗਰੁੱਪ ਬਣਾਇਆ ਸੀ ਸਿਵਲ ਰਾਈਟਸ ਲਈ ਔਰ ਇਹ ਬੜਾ ਜਿਹੜਾ ਇਹ ਸਿੱਖਾਂ ਨੂੰ ਇਹਨਾਂ ਨੇ ਬਿਲਕੁਲ ਨਿਰਾਸ਼ ਕੀਤਾ ਹੈ ਕਿਉਂਕਿ ਇਹ ਜਿਹੜੀ ਹੈ ਲੈਜੀਟੀਮੇਟ ਕ੍ਰਿਟਿਸਿਜ਼ਮ ਜਦੋਂ ਸਿੱਖ ਮਿਲੀਟੈਂਸੀ ਦਾ ਹੁੰਦਾ ਹੈ ਉਹਦੇ ਤੇ ਚੁੱਪ ਰਹਿੰਦੇ ਨੇ। ਫਿਰ ਉਹਨੇ ਕਿਹਾ ਜੀ ਇਹ ਮੇਰੇ ਨਾਲ ਹੀ ਇਹ ਹੋਇਆ ਕਿ ਵੀ ਮੈਂ ਜਦੋਂ ਫਸਟ ਪੋਸਟ ਦੇ ਵਿੱਚ ਇੱਕ ਕਾਲਮ ਲਿਖਿਆ ਸੀ ਕਿ ਵਾਈਟ ਹਾਊਸ ਰਿਸੈਪਸ਼ਨ 'ਚ ਖਾਲਿਸਤਾਨੀ ਕਿਉਂ ਆਏ ਤਾਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਤੂੰ ਗਲਤ ਲਿਖਿਆ, ਡੇਂਜਰਸ ਇੰਪਲੀਕੇਸ਼ਨਸ ਹੋਣਗੀਆਂ ਇਹਦੀਆਂ ਔਰ ਤੂੰ ਮਾਫੀ ਮੰਗ। ਮੈਂ ਟੂ ਡਿਮਾਂਡ ਰੀਟਰੈਕਸ਼ਨ ਆਫ ਆਰਟੀਕਲ is to treat the US Constitution's First Amendment guarantees of free speech with disdain ਕਿ ਜੇ ਉਹਨਾਂ ਨੇ ਮੈਨੂੰ ਮਾਫੀ ਲਈ ਕਿਹਾ ਇਹਦਾ ਮਤਲਬ ਹੈ ਕਿ ਜਿਹੜੇ ਫਸਟ ਅਮੈਂਡਮੈਂਟ 'ਚ ਵੀ ਤੈਨੂੰ ਫਸਟ ਅਮੈਂਡਮੈਂਟ ਦੇ ਥੱਲੇ ਜਾਂ ਤੇਰੇ ਆ ਜਿਹੜੇ ਪੇ ਮਾਸਟਰ ਨੇ ਉਹਨਾਂ ਨੂੰ ਹੱਕ ਹੈ ਤੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਅਸੀਂ ਸੈਕੰਡ ਅਮੈਂਡਮੈਂਟ ਥੱਲੇ ਕਰਦੇ ਹਾਂ। ਅਸੀਂ ਤਾਂ ਸੈਕੰਡ ਅਮੈਂਡਮੈਂਟ ਵੀ ਇਸਤੇਮਾਲ ਕਰ ਸਕਦੇ ਹਾਂ ਜਿਹੜਾ ਰਾਈਟ ਟੂ ਵੇਅਰ ਐਂਡ ਕੀਪ ਵੈਪਨਸ ਦਾ ਹੱਕ ਦਿੰਦਾ ਪਰ ਅਸੀਂ ਫਸਟ ਅਮੈਂਡਮੈਂਟ ਹੀ ਇਸਤੇਮਾਲ ਕਰ ਰਹੇ ਕਿ ਭਾਈ ਉਹਦੇ ਥੱਲੇ ਅਸੀਂ ਆਪਣੀ ਗੱਲ ਕਰਦੇ ਹਾਂ। ਔਰ ਇਸ ਸਾਰੇ ਦੇ ਵਿੱਚ ਫਿਰ ਉਹਨੇ ਸਿੱਖ ਕੋਲੀਸ਼ਨ ਨੂੰ ਕਿਹਾ ਜੀ ਸਿਵਿਕਸ ਅਲਾਇੰਸ ਸੋਸ਼ਲ ਸਟੱਡੀ ਸਟੈਂਡਰਡ ਅਮਰੀਕਨ ਗ੍ਰੇਡ ਸਕੂਲਸ ਦੇ ਮੁੱਦੇ ਤੇ ਜਿਹੜਾ ਇਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਕਿ ਜੀ ਮੁਸਲਿਮ ਸਿੱਖ ਐਂਡ ਤਮਿਲ ਟੈਰਰ। ਉਹਨਾਂ ਨੇ ਕਿਹਾ ਜੀ ਇੱਕ ਵਾਰ ਫਿਰ ਕੋਲੀਸ਼ਨ ਨੇ ਐਕਨੋਲੇਜ ਕੀਤਾ ਕਿ ਜੀ ਇਹ ਉਹ ਜਿਹੜੀ ਹੈ ਪ੍ਰੋਬਲਮ ਆਫ ਐਕਸਟ੍ਰੀਮ ਐਂਡੇਂਜਰਸ ਦਾ ਕਮਿਊਨਿਟੀ ਦਿਸ ਇਜ਼ ਨੌਨਸੈਂਸ ਕਿ ਜੀ ਇਹ ਨੌਨਸੈਂਸ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਨੇ। ਔਰ ਫਿਰ ਸਿੱਖ ਕੋਲੀਸ਼ਨ ਦੇ ਉੱਤੇ ਹੀ ਤਵਾ ਰੱਖਦੇ ਆ ਉਹਨੇ ਮੁੰਬਈ ਅਟੈਕ ਦੀ ਗੱਲ ਵਿੱਚ ਲਿਆਂਦੀ ਔਰ ਸਿੱਖ ਔਰ ਇਹਨਾਂ ਦਾ ਔਰ ਕਿਉਂਕਿ ਕੇਅਰ ਜਿਹੜੀ ਹੈ ਕਿਉਂਕਿ ਇਹ ਜਿਹੜੇ ਇਸ ਕਿਸਮ ਦੇ ਇਸ਼ੂ ਹੁੰਦੇ ਨੇ ਇਹਦੇ 'ਚ ਮੁਸਲਿਮ ਆਰਗੇਨਾਈਜੇਸ਼ਨ ਲਾਈਕ ਕਾਉਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਕੇਅਰ ਜਿਹਨੂੰ ਕਹਿੰਦੇ ਨੇ ਇਹ ਵੀ ਨਾਲ ਕੰਮ ਕਰਦੇ ਨੇ ਕਿ ਬਈ ਤੁਸੀਂ ਇੱਕ ਮਜ਼ਹਬ ਨੂੰ ਕੋਈ ਕ੍ਰਿਸਚੀਅਨ ਟੈਰਰਿਜ਼ਮ ਕਹਿੰਦੇ ਹੋ ਜਾਂ ਜੋ ਹੁਣ ਕਰ ਰਹੇ ਨੇ ਤੁਸੀਂ ਜੂਇਸ਼ ਟੈਰਰਿਜ਼ਮ ਕਹਿੰਦੇ ਹੋ ਤਾਂ ਫਿਰ ਤੁਹਾਨੂੰ ਸਿੱਖ ਟੈਰਰਿਜ਼ਮ ਜਾਂ ਮੁਸਲਿਮ ਟੈਰਰਿਜ਼ਮ ਕਹਿਣ ਦਾ ਹੱਕ ਕਿਹਨੇ ਦਿੱਤਾ। ਸੋ ਇਸ ਸਾਰੇ ਦੇ ਉੱਤੇ ਕਰਨ ਤੋਂ ਬਾਅਦ ਇਹਨੇ ਐਂਡ ਦੇ ਵਿੱਚ ਇਹ ਕਿਹਾ ਕਿ ਜੀ ਇਹ ਜਿਹੜੀ ਹੈ ਇਹ ਅਮਰੀਕਨ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ ਔਰ ਇਹ ਜਿਹੜੀਆਂ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਨੇ ਇੱਕ ਕਵਰ ਬਣ ਕੇ ਮਿਲੀਟੈਂਸੀ ਨੂੰ ਪ੍ਰੋਟੈਕਟ ਕਰ ਰਹੀਆਂ। ਔਰ ਸਾਡੇ ਕੋਲ ਵੈਸੇ ਇਹਦੀ ਬੈਕਗਰਾਊਂਡ ਵੀ ਹੈ ਜਸਦੀਪ ਜੱਸੀ ਦੀ ਕਿ ਭਾਈ ਕਿਵੇਂ ਇਹਨੇ ਭਾਰਤੀ ਏਜੰਸੀਆਂ ਨੇ ਇਹਦੀ ਬਾਹ ਮਰੋੜੀ ਹੈ ਔਰ ਇਸ ਦੇ ਬਾਵਜੂਦ ਕਿ ਇਹ ਪਹਿਲਾਂ ਖੁਦ ਨਵੰਬਰ 84 ਦਾ ਆਪਣੇ ਆਪ ਨੂੰ ਵਿਕਟਮ ਸਾਬਤ ਕਰਕੇ ਵੱਡਾ ਸਿੱਖਾਂ ਦਾ ਹਮਦਰਦ ਸੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਤਾਂ ਐਕਸਪੋਜ਼ਡ ਨੇ ਅਜੇ ਆਉਣ ਵਾਲੇ ਦਿਨਾਂ 'ਚ ਉਹ ਵੀ ਮੋਲ ਨਿਕਲਣਗੇ ਜਿਹੜੇ ਹੁਣ ਤੱਕ ਲੁਕੇ ਹੋਏ ਸੀ ਤੇ ਜਿਨ੍ਹਾਂ ਦੀਆਂ ਸ਼ਕਲਾਂ ਸਾਹਮਣੇ ਹੋਣਗੀਆਂ ਫਿਰ ਅਸੀਂ ਕਹਾਂਗੇ ਵੀ ਅੱਛਾ ਇਹ ਵੀ ਇਵੇਂ ਹੋ ਗਿਆ। ਸੋ ਇਸ ਪੀਰੀਅਡ 'ਚ ਮੈਂ ਸਮਝਦਾ ਕਿ ਸਾਨੂੰ ਖਾਲਿਸਤਾਨ ਦੇ ਨੈਰੇਟਿਵ ਨੂੰ ਮਜ਼ਬੂਤੀ ਨਾਲ ਫੋਕਸਡ ਰੱਖ ਕੇ ਅੱਗੇ ਵਧਣ ਦੀ ਲੋੜ ਹੈ। ਆਪਣੀ એનર્ਜੀ ਨੂੰ ਡਿਵੀਏਟ ਨਾ ਕਰੀਏ, ਉਹ ਇਸ਼ੂ ਨਾ ਚੁੱਕੀਏ ਜਿਹਦੇ ਥੱਲੇ ਅਸੀਂ ਅਲਟੀਮੇਟਲੀ ਸਾਡਾ ਦੁਸ਼ਮਣ ਜੋ ਅਮਿਤ ਸ਼ਾਹ ਦਾ ਏਜੰਡਾ ਹੈ, ਜੋ BJP ਦਾ ਏਜੰਡਾ ਹੈ ਪੰਜਾਬ 'ਚ, ਜਿਸ ਲੈਵਲ ਦੇ ਉੱਤੇ ਉਹ ਕੰਮ ਕਰ ਰਹੇ ਨੇ, ਅਸੀਂ ਕਿਤੇ ਜਾਣੇ ਅਣਜਾਣੇ ਉਸੇ ਏਜੰਡੇ ਨੂੰ ਅੱਗੇ ਨਾ ਤੋਰ ਰਹੀ ਹੋਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਦੋਸਤਾਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।